Former Israeli Prime Minister warns of nuclear armed Pakistan alliance with Turkey against Israel. ਇਹ ਕਹਿੰਦਾ ਵੀ ਟਰਕੀ ਨਿਊ ਈਰਾਨ ਹੈ, ਟਰਕੀ ਦਾ ਪਾਕਿਸਤਾਨ ਦੇ ਨਾਲ ਅਲਾਇੰਸ ਔਰ ਪਾਕਿਸਤਾਨ ਨਿਊਕਲੀਅਰ ਪਾਵਰ। ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਇਹਨਾਂ ਦਾ ਨਿਸ਼ਾਨਾ ਇਕੱਲਾ ਇਹ ਨਹੀਂ ਹੈ ਵੀ ਈਰਾਨ ਤੋਂ ਬਾਅਦ ਜਿਹੜਾ ਉਹ ਉੱਥੇ ਰੁਕ ਜਾਣਗੇ, ਈਰਾਨ ਦੇ ਟੁਕੜੇ ਕਰਨ ਨੂੰ ਵੀ ਕਹਿੰਦੇ ਨੇ, ਉਹਦੇ ਤੇਲ ਦੇ ਉੱਤੇ ਵੀ ਵੈਨਜ਼ੂਏਲਾਨ ਆਇਲ ਪਹਿਲਾਂ ਹੀ ਕਾਬੂ ਕਰ ਲਿਆ ਇਹਨਾਂ ਨੇ। ਪਰ ਗੱਲ ਅਲਟੀਮੇਟਲੀ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਵੱਲ ਇਜ਼ਰਾਈਲ ਦਾ ਇਹ ਨਹੀਂ ਹੈ ਵੀ ਹੁਣ ਇਹਨਾਂ ਨੇ ਕਿਹਾ ਈਵਨ 80s ਦੇ ਵਿੱਚ ਇਹਨਾਂ ਨੇ ਇੱਕ ਪਲਾਨ ਵੀ ਕੀਤਾ ਸੀ ਇਹਨਾਂ ਦੇ ਕਹੂਟਾ ਨਿਊਕਲੀਅਰ ਪਲਾਂਟ ਸੀ ਉਹਦੇ ਤੇ ਹਮਲਾ ਕਰਨ ਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਇਸ ਵੇਲੇ ਅਮਰੀਕਾ ਇਜ਼ਰਾਈਲ ਨੇ ਈਰਾਨ ਨੂੰ ਘੇਰਿਆ ਹੋਇਆ ਹੈ ਅਤੇ ਈਰਾਨ ਨੂੰ ਤਬਾਹੋ ਬਰਬਾਦ ਕਰਨ ਲਈ ਜੰਗ ਦੀਆਂ ਕਾਫੀ ਸੰਭਾਵਨਾਵਾਂ ਨੇ, ਪਰ ਇਸ ਤੋਂ ਬਾਅਦ ਅਸਲ ਨਿਸ਼ਾਨਾ ਪਾਕਿਸਤਾਨ ਦਾ ਨਿਊਕਲੀਅਰ ਜ਼ਖੀਰਾ ਹੋ ਸਕਦਾ ਹੈ। ਸੋ ਇਸ ਸੰਬੰਧੀ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਗੰਭੀਰ ਮਾਇਨੇ ਰੱਖਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਕਾਫੀ ਕੁਛ ਜਿਹੜਾ ਪਰਦੇ ਪਿੱਛੇ ਚੱਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਅਨਪ੍ਰੈਡਿਕਟੇਬਿਲਿਟੀ ਉਹਨਾਂ ਦੀ ਇਸ ਨੂੰ ਦੁਨੀਆ ਹਮੇਸ਼ਾ ਹੀ ਡਿਸਕਸ ਕਰਦੀ ਹੈ ਕਿ ਕਿਸ ਰੁਖ ਜਾ ਸਕਦੇ ਨੇ। ਔਰ ਈਰਾਨ ਜਿਸ ਦੇ ਉੱਤੇ ਇੱਕ ਪਾਸੇ ਕਲੋਜ਼ਿੰਗ ਹੋ ਰਹੀ ਹੈ, ਇੱਕ ਆਰਮਡਾ ਤਾਂ ਗਿਆ ਹੀ ਸੀ, ਦੂਸਰੇ ਜਹਾਜ਼ ਜੰਗੀ ਸਾਰੇ ਤਰੀਕੇ, ਔਰ ਈਰਾਨ ਵੱਲੋਂ ਵੀ ਜਿਹੜਾ ਹੈ ਉਹ ਘੇਰਾਬੰਦੀ ਔਰ ਨੈਗੋਸ਼ੀਏਸ਼ਨ ਵੀ ਚੱਲ ਰਹੀ ਹੈ, ਨਿਊਕਲੀਅਰ ਦੇ ਨਾਂ ਥੱਲੇ ਗੱਲਬਾਤ ਵੀ ਚੱਲ ਰਹੀ ਹੈ। ਪਰ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਡਿਸੈਪਸ਼ਨ ਹੈ ਔਰ ਅਲਟੀਮੇਟਲੀ ਜਿੰਨਾ ਮਿਲੀਟੈਰਲੀ ਬਿਲਟ ਅਪ ਅਮਰੀਕਾ ਨੇ ਕੀਤਾ ਹੈ ਔਰ ਜਿਵੇਂ ਇਜ਼ਰਾਈਲ ਦਾ ਪ੍ਰੈਸ਼ਰ ਹੈ ਨੈਤਨਯਾਹੂ ਦਾ। ਔਰ ਅਸੀਂ ਜਦੋਂ ਐਪਸਟਾਈਨ ਫਾਈਲਸ ਦੀ ਗੱਲ ਕੀਤੀ ਕਿ ਮੋਦੀ ਦੇ ਕੀ ਭੇਤ ਨੇ ਜਿਹਦੇ ਥੱਲੇ ਉਹ ਝੁਕਿਆ ਹੋਇਆ ਹੈ, ਔਰ ਈਵਨ ਪ੍ਰੈਜ਼ੀਡੈਂਟ ਟਰੰਪ ਇਹਦੇ ਬਾਵਜੂਦ ਕਿ ਉਹ ਨੋ ਵਾਰ ਪ੍ਰੈਜ਼ੀਡੈਂਟ ਦੇ ਤੌਰ ਤੇ ਆਪਣਾ ਇਮੇਜ ਪੀਸ ਮੇਕਰ ਦੇ ਤੌਰ ਤੇ ਇਸ ਲਈ ਉਹ ਆਪਣਾ ਕਲੇਮ ਵੀ ਕਰਦੇ ਨੇ ਨੋਬਲ ਪੀਸ ਪ੍ਰਾਈਜ਼ ਦਾ। ਲੇਕਿਨ ਪਤਾ ਨਹੀਂ ਨੈਤਨਯਾਹੂ ਦੇ ਕੋਲ, ਕਿਉਂਕਿ ਐਪਸਟਾਈਨ ਫਾਈਲ 'ਚ ਟਰੰਪ ਦਾ ਵੀ ਬਹੁਤ ਡਿਟੇਲ ਦੇ ਵਿੱਚ ਪਿਕਚਰਸ ਵੀ ਔਰ ਦੂਸਰੀਆਂ ਵੀ ਨੇ। ਔਰ ਇਸ ਤੋਂ ਇਲਾਵਾ ਵੀ ਹੋਰ ਕੀ ਹੈ ਕਿ ਵੀ ਅਲਟੀਮੇਟਲੀ ਜਿਹੜਾ ਨਿਸ਼ਾਨਾ ਮੇਕ ਅਮਰੀਕਾ ਗ੍ਰੇਟ ਅਗੇਨ ਸੀ ਉਹਦੀ ਥਾਂ ਤੇ ਮੇਕ ਇਜ਼ਰਾਈਲ ਗ੍ਰੇਟ ਅਗੇਨ ਵੱਲ ਜ਼ਿਆਦਾ। ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਆਪਣੇ ਖੈਮੇ ਦੇ ਵਿੱਚ ਵੀ ਇਸ ਨੂੰ ਲੈ ਕੇ ਡਿਵੀਜ਼ਨ ਹੈ। ਔਰ ਇਹੀ ਕਾਰਨ ਸੀ ਕਿ ਈਵਨ ਜਿਹੜਾ ਬਹੁਤ ਸਾਰਾ ਉਹਨਾਂ ਦੀ ਇਸ ਵੇਲੇ ਅਪਰੂਵਲ ਰੇਟਿੰਗ ਵੀ ਪ੍ਰੈਜ਼ੀਡੈਂਟ ਟਰੰਪ ਦੀ ਘਟੀ ਹੈ। ਲੇਕਿਨ ਅਸੀਂ ਕੁਝ ਚੀਜ਼ਾਂ ਵਿਦ ਹੋਪ ਵੀ ਦੇਖਦੇ ਹਾਂ। ਜਿਹੜਾ ਬੋਰਡ ਆਫ ਪੀਸ ਹੈ ਬੇਸ਼ੱਕ ਇੱਕ ਪ੍ਰਾਈਵੇਟ ਐਂਟੀਟੀ ਬਣ ਕੇ ਰਹੇਗਾ ਕਿਉਂਕਿ ਉਹ ਤਹਿ ਜ਼ਿੰਦਗੀ ਉਹਦੇ ਪ੍ਰੈਜ਼ੀਡੈਂਟ ਹੋਣਗੇ, ਲੇਕਿਨ ਜੇ 5 ਬਿਲੀਅਨ ਜਿਹੜਾ ਉਹ ਇਕੱਠਾ ਹੋਇਆ ਔਰ ਉਹਦੇ ਥੱਲੇ ਗਜ਼ਾ ਦਾ ਜਾਂ ਦੂਸਰਾ ਇਸ਼ੂ ਜਾਂ ਆਉਣ ਵਾਲੇ ਪੀਰੀਅਡ 'ਚ ਬਾਕੀ ਇਸ਼ੂਜ਼ ਵੱਲ ਵੀ ਕੋਈ ਧਿਆਨ ਜਾਂਦਾ। ਹਾਲਾਂਕਿ ਇੱਕ ਪਾਸੇ ਤਾਂ ਇਹ ਹੈ ਕਿਉਂਕਿ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਡਿਸੀਜਨ ਵੀ ਜਿਹੜੇ ਨੇ ਉਹ ਅਮਰੀਕਾ ਹੀ ਕਰਦਾ ਸੀ, ਬਾਕੀਆਂ ਦੇ ਕੋਲ ਵੀਟੋ ਕਦੇ ਉਹਨੂੰ ਕੈਂਸਲ ਕਰ ਰਿਹਾ, ਉਹਨੂੰ ਕੈਂਸਲ ਕਰ ਰਿਹਾ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਨੈਫੇਰੀਅਸ ਏਜੰਡਾ ਇਜ਼ਰਾਈਲ ਦਾ ਹੈ, ਅਮਰੀਕਾ ਦੇ ਅਸੀਂ ਅਮਰੀਕਨ ਹੈ, ਅਮਰੀਕਾ ਦੇ ਇੰਟਰਸਟ ਕਿੱਥੇ ਲਾਈ ਕਰਦੇ ਨੇ ਕਿਵੇਂ ਨੇ ਉਹਦੇ ਲਈ ਅਸੀਂ ਸਹੁੰ ਖਾਧੀ ਹੋਈ ਹੈ ਅਮਰੀਕਨ ਜਿਹੜੀ ਹੈ ਉਹ ਝੰਡੇ ਦੀ ਔਰ ਉਹਨਾਂ ਦੇ ਕਨਸਟੀਟਿਊਸ਼ਨ ਦੀ। ਲੇਕਿਨ ਇਜ਼ਰਾਈਲ ਦੇ ਨਾਲ ਜੋ ਇਜ਼ਰਾਈਲ ਦਾ ਨੈਤਨਯਾਹੂ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਬਣਾਇਆ ਹੈ ਔਰ ਉਹਦੀਆਂ ਨੀਤੀਆਂ ਜਿੱਥੇ 1 ਲੱਖ ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀਆਂ ਨੂੰ ਮਾਰਿਆ ਗਿਆ ਪਿਛਲੇ 2-2.5 ਸਾਲ 'ਚ ਹਮਾਸ ਦੇ ਉਸ ਹਮਲੇ ਦੀ ਆੜ ਥੱਲੇ, ਉੱਥੇ ਜੇ ਈਰਾਨ ਦੇ ਨਾਲ ਇਹ ਸਾਰਾ ਕੁਝ ਹੋਣ ਜਾ ਰਿਹਾ ਹੈ
ਤੇ ਈਰਾਨ ਜਵਾਬੀ ਕਾਰਵਾਈ ਕਰਦਾ ਹੈ ਤਾਂ ਸਾਰੇ ਮਿਡਲ ਈਸਟ ਨੂੰ ਜਿਹੜਾ ਉਹ ਪੁੱਟ ਟੂ ਫਾਇਰ ਹੋਏਗਾ ਔਰ ਕਿਵੇਂ ਉਹ ਸਾਰਾ ਹੋਏਗਾ। ਲੇਕਿਨ ਜਿਹੜੀ ਗੱਲ ਅਲਟੀਮੇਟਲੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਈਵਨ ਮੋਸਾਦ ਬਾਰੇ ਉਹਨਾਂ ਦਾ ਜਿਹੜਾ ਮਿਸਟਰ ਕਿਰਕੂ ਜਿਹੜੇ ਇੱਕ ਵਿਸਲ ਬਲੋਅਰ ਹੈ, ਉਹ ਕਹਿੰਦਾ ਵੀ ਮੋਸਾਦ ਦਾ ਬੰਦਾ ਜੇ ਇੱਥੇ ਅਮਰੀਕਾ 'ਚ ਫੜਿਆ ਵੀ ਜਾਂਦਾ ਉਹ ਕਦੇ ਉਹਦੇ 'ਤੇ ਟਰਾਇਲ ਨਹੀਂ ਹੁੰਦਾ ਔਰ ਉਹ ਅਮਰੀਕਾ 'ਚ ਵੀ ਬੇਖੌਫ ਹੋ ਕੇ ਆਪਰੇਟ ਕਰਦੇ ਨੇ, ਜਿਹਨੂੰ ਮਰਜ਼ੀ ਮਾਰਨਾ। ਉਹ ਕਹਿੰਦਾ ਵੀ ਉਹ ਇੰਡੀਵਿਜੂਅਲ ਕਿਲਿੰਗ 'ਚ ਨਹੀਂ ਯਕੀਨ ਰੱਖਦੇ, ਉਹ ਹੁੰਦਾ ਵੀ ਜੇ ਬਿਲਡਿੰਗ ਹੀ ਉਡਾਣੀ ਆ ਉਡਾ ਦਿਓ, 100-200 ਵੀ ਨਾਲ ਮਰ ਜਾਏ ਤਾਂ ਕੋਈ ਗੱਲ ਨਹੀਂ ਹੈ, ਵੀ ਇਸ ਲੈਵਲ ਦਾ ਉਹਨਾਂ ਦਾ ਬਰੂਟਲ ਕੰਮ ਹੈ। ਹੁਣ ਜਦੋਂ ਕਿ ਇੱਕ ਪਾਸੇ ਈਰਾਨ ਦਾ ਇਸ਼ੂ ਹੈ ਇਸ ਵੇਲੇ ਪੂਰਾ ਦੁਨੀਆ ਦਾ, ਔਰ ਜਿਹੜੇ ਅਮਰੀਕਾ ਦੇ ਵੈਲ ਵਿਸ਼ਰ ਮੁਲਕ ਨੇ ਸਾਊਦੀ ਅਰੇਬੀਆ, ਕਤਰ, UAE, ਟਰਕੀ, ਪਾਕਿਸਤਾਨ, ਉਹ ਅਮਰੀਕਾ ਨੂੰ ਕਹਿ ਰਹੇ ਨੇ ਕਿ ਵੀ ਇਹਦੇ 'ਚ ਇਹ ਨਾ ਕਰੋ, ਇਹਨਾਂ ਨੂੰ ਨੈਗੋਸ਼ੀਏਸ਼ਨ ਰਾਹੀਂ ਆਲਰੇਡੀ ਨਿਊਕਲੀਅਰ ਦੇ ਉੱਤੇ ਉਹ ਸਰੈਂਡਰ ਕਰਨ ਨੂੰ ਤਿਆਰ ਨੇ। ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਆਪਣਾ ਐਨਰਿਚਡ ਯੂਰੇਨੀਅਮ ਦੇ ਦੇਣਾ, ਪਰ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਹੁਣ ਅੱਜ ਇਹ ਜਿਹੜੀ ਇੱਕ ਸਟੇਟਮੈਂਟ ਇਜ਼ਰਾਈਲ ਦੇ ਸਾਬਕਾ ਪ੍ਰਾਈਮ ਮਿਨਿਸਟਰ ਮਿਸਟਰ ਬੈਨੇਟ ਦੀ ਹੈ, ਫਾਰਮਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਵਾਰਨਸ ਆਫ ਨਿਊਕਲੀਅਰ ਆਰਮਡ ਪਾਕਿਸਤਾਨ ਅਲਾਇੰਸ ਵਿਦ ਟਰਕੀ ਅਗੇਂਸਟ ਇਜ਼ਰਾਈਲ। ਹੁਣ ਆਲ ਆਫ ਏ ਸਡਨ, ਔਰ ਇਹ ਕਿਸੇ ਛੋਟੇ ਮੋਟੇ ਫੋਰਮ ਤੇ ਨਹੀਂ ਬੋਲ ਰਿਹਾ, ਇੱਥੇ ਉਹ ਜਿਹੜਾ ਮੇਜਰ ਅਮਰੀਕਨ ਜੂਇਸ਼ ਆਰਗੇਨਾਈਜੇਸ਼ਨਸ ਜਿਹੜੀਆਂ ਇਕੱਠੀਆਂ ਹੋਈਆਂ, ਕਾਨਫਰੰਸ ਉਹਨਾਂ ਦੀ ਜੈਰੂਸ਼ਲਮ ਦੇ ਵਿੱਚ ਹੋਈ, ਉਹਦੇ 'ਚ ਉਹਨੇ ਐਡਰੈਸ ਕਰਦਿਆਂ ਕਿਹਾ, ਔਰ ਉਹਦੇ 'ਚ ਉਹਨਾਂ ਦੇ ਹੋਰ ਐਕਸਪਰਟਸ ਦਾ ਵੀ ਕਹਿਣਾ ਸੀ ਕਿ ਜੀ ਜਿਹੜਾ ਤਾਂ ਸ਼ੀਆ ਇਸਲਾਮ ਦਾ ਪਾਰਟ ਸੀ, ਜਿਨ੍ਹਾਂ ਦੇ ਵਿੱਚ ਈਰਾਨ, ਇਰਾਕ ਔਰ ਇਹਨਾਂ ਦੀਆਂ ਪ੍ਰੋਕਸੀਜ਼ ਹਿਜ਼ਬੁੱਲਾ ਔਰ ਜਿਹੜੀਆਂ ਦੂਸਰੀਆਂ ਨੇ ਹਮਾਸ, ਉਹ ਜਿਹੜਾ ਉਹਨਾਂ ਦਾ ਤਾਂ ਜਿਹੜਾ ਉਹ ਥੱਲਾ ਲੱਗ ਗਿਆ। ਪਰ ਇਹ ਇਹਨਾਂ ਤੋਂ ਵੀ ਇੱਕ ਖਤਰਨਾਕ ਅਲਾਇੰਸ ਜਿਹੜਾ ਸੁੰਨੀ ਮੁਸਲਮਾਨਾਂ ਦਾ, ਜਿਨ੍ਹਾਂ ਦੇ ਵਿੱਚ ਟਰਕੀ, ਪਾਕਿਸਤਾਨ, ਸਾਊਦੀ ਅਰੇਬੀਆ ਨੇ, ਇਹ ਬਹੁਤ ਖਤਰਨਾਕ ਹੈ। ਹੁਣ ਤੱਕ ਤਾਂ ਉਸ ਅਲਾਇੰਸ ਦੀ ਗੱਲ ਕਰ ਰਹੇ ਸੀ। ਇਸ ਲਈ ਇਜ਼ਰਾਈਲ ਜਿਹੜੀ ਗਜ਼ਾ ਦੇ ਵਿੱਚ ਪੋਸਟ ਫੋਰਸ ਤਾਇਨਾਤ ਕਰਨੀ ਹੈ, ਉਹਦੇ 'ਚ ਉਹ ਟਰਕੀ ਦੇ ਵੀ ਅਗੇਂਸਟ ਸੀ ਕਿ ਉਹਦੇ ਫੌਜੀ ਹੋਣ। ਇੰਡੋਨੇਸ਼ੀਆ ਵਗੈਰਾ ਠੀਕ ਹੈ, ਉਹਦੇ ਤੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਹੁਣ ਉਹ ਇੱਕ ਸਟੈਪ ਅੱਗੇ ਚਲੇ ਗਏ, ਔਰ ਇਹ ਇਜ਼ਰਾਈਲ ਦਾ ਸਾਬਕਾ ਪ੍ਰਾਈਮ ਮਿਨਿਸਟਰ ਜਿਹੜਾ ਹੈ, ਇਹ ਉੱਥੇ ਉਸ ਇਕੱਠ ਦੇ ਵਿੱਚ ਕਹਿ ਰਿਹਾ ਕਿ ਬਈ ਇਹ ਜਿਹੜੀ ਇਸ ਵੇਲੇ ਟਰਕੀ ਜਿਹੜਾ ਹੈ ਇਹ ਨਿਊ ਈਰਾਨ ਬਣ ਗਿਆ। ਇਹ ਕਹਿੰਦਾ ਵੀ ਟਰਕੀ ਨਿਊ ਈਰਾਨ ਹੈ, ਟਰਕੀ ਦਾ ਪਾਕਿਸਤਾਨ ਦੇ ਨਾਲ ਅਲਾਇੰਸ, ਔਰ ਪਾਕਿਸਤਾਨ ਨਿਊਕਲੀਅਰ ਪਾਵਰ। ਸੋ ਮਤਲਬ ਇਹ ਹੈ ਵੀ ਅਲਟੀਮੇਟਲੀ ਇਹਨਾਂ ਦਾ ਨਿਸ਼ਾਨਾ ਇਕੱਲਾ ਇਹ ਨਹੀਂ ਹੈ ਵੀ ਈਰਾਨ ਤੋਂ ਬਾਅਦ ਜਿਹੜਾ ਉਹ ਉੱਥੇ ਰੁਕ ਜਾਣਗੇ, ਈਰਾਨ ਦੇ ਟੁਕੜੇ ਕਰਨ ਨੂੰ ਵੀ ਕਹਿੰਦੇ ਨੇ, ਉਹਦੇ ਤੇਲ ਦੇ ਉੱਤੇ ਵੀ ਵੈਨਜ਼ੂਏਲਾਨ ਆਇਲ ਪਹਿਲਾਂ ਹੀ ਕਾਬੂ ਕਰ ਲਿਆ ਇਹਨਾਂ ਨੇ। ਪਰ ਗੱਲ ਅਲਟੀਮੇਟਲੀ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਵੱਲ ਜਿਹੜਾ, ਔਰ ਇਜ਼ਰਾਈਲ ਦਾ ਇਹ ਨਹੀਂ ਹੈ ਵੀ ਹੁਣ ਇਹਨਾਂ ਨੇ ਕਿਹਾ, ਈਵਨ 80s ਦੇ ਵਿੱਚ ਇਹਨਾਂ ਨੇ ਇੱਕ ਪਲਾਨ ਵੀ ਕੀਤਾ ਸੀ ਇਹਨਾਂ ਦੇ ਕਹੂਟਾ ਜਿਹੜਾ ਨਿਊਕਲੀਅਰ ਪਲਾਂਟ ਸੀ ਉਹਦੇ 'ਤੇ ਹਮਲਾ ਕਰਨ ਦਾ। ਔਰ ਇਸ ਗੱਲ ਨੂੰ ਈਵਨ ਪ੍ਰੋਮੀਨੈਂਟ ਜਰਨਲਿਸਟ ਨੇ ਐਡਰੀਅਨ ਲੈਵੀ ਐਂਡ ਕੈਥਰੀਨ ਸਕਾਟ ਕਲਾਰਕ, ਉਹਨਾਂ ਨੇ ਵੀ ਇਹ ਰਿਵੀਲ ਕੀਤਾ ਸੀ ਕਿ ਭਾਈ ਇਹ ਜਿਹੜਾ ਇਹਦੇ ਲਈ ਉਹ ਨੈਗੀ ਡੈਜ਼ਰਟ ਦੇ ਵਿੱਚ ਇਜ਼ਰਾਈਲੀ ਪ੍ਰੈਕਟਿਸ ਵੀ ਕਰ ਰਹੇ ਸੀ। ਪਰ ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਕਿ CIA ਬੈਠੀ ਸੀ ਉੱਥੇ, ਅਫਗਾਨਿਸਤਾਨ ਦੀ ਇਨਸਰਜੈਂਸੀ, ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨੂੰ ਬਲੌਕ, ਉਹਨੇ ਅਮਰੀਕਾ ਨੇ ਵੀ ਵਾਰਨ ਕੀਤਾ ਤੇ ਪਾਕਿਸਤਾਨ ਤੱਕ ਵੀ ਹੋਇਆ, ਉਹਨਾਂ ਨੇ ਵੀ ਇਹਨਾਂ ਨੂੰ ਵਾਰਨ ਕੀਤਾ ਸੀ, ਇੰਡੀਆ ਨੂੰ ਵੀ ਔਰ ਉਹਨਾਂ ਨੂੰ ਵੀ, ਔਰ ਇਹਨਾਂ ਨੂੰ ਜਿਹੜਾ ਉਹ ਸਟੈਪ ਬੈਕ ਲੈਣਾ ਪਿਆ ਸੀ। ਅਦਰਵਾਈਜ਼ ਇਹ ਉਦੋਂ ਹੀ ਕਹੂਟਾ ਦੇ ਵਿੱਚ ਜਿਹੜਾ ਕਸ਼ਮੀਰ, ਸ੍ਰੀਨਗਰ ਵਗੈਰਾ ਰਾਹੀਂ ਉੱਥੇ ਕਿਨਾਂ ਦੇ ਮੋਸਾਦ ਦੇ ਏਜੰਟ ਪਹੁੰਚੇ ਹੋਏ ਸੀ ਔਰ ਇਸ ਨੂੰ ਉਹ ਪੂਰਾ ਪਲਾਨ ਕਰ ਰਹੇ ਸੀ। ਫਿਰ ਇਸੇ ਤਰ੍ਹਾਂ ਕਿਉਂਕਿ ਇਹ ਕੰਮ ਇਜ਼ਰਾਈਲ ਕਰਦਾ ਰਿਹਾ, ਉਦੋਂ ਇਰਾਕ ਦੇ ਖਿਲਾਫ ਕੀ ਜਦੋਂ ਸਦਾਮ ਹੁਸੈਨ ਨੇ ਆਪਣਾ ਸ਼ੁਰੂਆਤ ਕੀਤੀ, ਥੋੜੀ ਪ੍ਰੋਸਪੈਰਿਟੀ ਆਈ, ਤਾਂ 1981 ਦੇ ਵਿੱਚ ਇਜ਼ਰਾਈਲ ਨੇ ਇਰਾਕ ਨੂੰ ਬੌਂਬ ਕਰਕੇ ਉਹਨੂੰ ਤਬਾਹ ਕਰ ਦਿੱਤਾ ਸੀ। ਔਰ 1979 ਦੇ ਵਿੱਚ ਬ੍ਰਿਟਿਸ਼ ਲੀਡਰ ਮਾਰਗਰਟ ਥੈਚਰ ਨੂੰ ਜਿਹੜਾ ਉਹ ਇਹਨੇ ਚਿੱਠੀ ਲਿਖੀ ਸੀ ਮੈਨਾਗੈਮ ਬੈਗਿਨ, ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇ, ਕਿ ਪਾਕਿਸਤਾਨ ਦਾ ਜਿਹੜੀ ਨਿਊਕਲੀਅਰ ਵੈਪਨਸ ਦੇ ਲਈ ਪਰਸੂਟ ਹੈ ਇਹ ਮੋਰਟਲ ਡੇਂਜਰ ਹੈ ਟੂ ਇਜ਼ਰਾਈਲ। ਔਰ ਇਹ ਜਿਹੜੀ ਹੈ ਇਸ ਵੇਲੇ ਕਿਉਂਕਿ ਗਦਾਫੀ ਨਾਲ ਵੀ ਪਾਕਿਸਤਾਨ ਦੀ ਅਲਾਇੰਸ ਹੈ, ਇਹ ਵੇ ਬੈਕ 1979 ਦੇ ਵਿੱਚ ਪ੍ਰਾਈਮ ਮਿਨਿਸਟਰ ਮੈਨਾਗੈਮ
ਬਿਗਨ ਜਿਹੜਾ ਹੈ ਉਹ ਮਾਰਗਰੇਟ ਥੈਚਰ ਨੂੰ ਲਿਖ ਰਿਹਾ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵੀ ਪਾਕਿਸਤਾਨ ਦੇ ਲਈ ਫਿਰ ਅੱਗੇ ਇਹਦੇ 'ਚ ਆਰਟੀਕਲ ਦੇ ਵਿੱਚ ਡੀਟੇਲ ਹੈ ਕਿ ਜੀ ਪਾਕਿਸਤਾਨ ਦੇ ਕੋਲ ਕਿੰਨੇ ਨਿਊਕਲੀਅਰ ਵਾਰਹੈਡ ਨੇ ਤੇ ਕਿੰਨੇ ਕੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਅਜੇ ਵੀ ਇਹਦੇ ਬਾਵਜੂਦ ਕਿ ਪਾਕਿਸਤਾਨ ਇਸ ਵੇਲੇ ਅਮਰੀਕਾ ਦੇ ਕਲੋਜ਼ ਹੈ, ਜਿਹੜਾ ਕੱਲ੍ਹ ਬੋਰਡ ਆਫ ਪੀਸ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ 'ਚ ਪਾਰਟਿਸਪੇਸ਼ਨ ਲਈ ਸ਼ਹਬਾਜ਼ ਸ਼ਰੀਫ ਪਹਿਲਾਂ ਹੀ ਪਹੁੰਚ ਚੁੱਕੇ ਨੇ। ਹਾਲਾਂਕਿ ਪਾਕਿਸਤਾਨ ਦੇ ਵਿੱਚ ਇਹਨੂੰ ਲੈ ਕੇ ਕਾਫੀ ਅਨਸਰਟਨਟੀ ਹੈ ਕਿ ਭਾਈ ਇੰਟਰਨੈਸ਼ਨਲ ਪੀਸ ਕੀਪਿੰਗ ਦੇ ਵਿੱਚ UN ਦੇ ਥੱਲੇ ਤਾਂ ਪਾਕਿਸਤਾਨ ਫੌਜ ਕੰਟਰੀਬਿਊਟ ਕਰਦਾ ਰਿਹਾ ਆਲਵੇਜ਼, ਜਿਵੇਂ ਇੰਡੀਆ ਕਰਦਾ, ਔਰ ਉਹਨਾਂ ਦਾ ਚੰਗਾ ਰੈਕਰਡ ਹੈ ਇਸ ਮਾਮਲੇ 'ਚ। ਪਰ ਜੇ ਜੇ ਗਜ਼ਾ ਦੇ ਵਿੱਚ ਹਮਾਸ ਨੂੰ ਡਿਸਆਰਮ ਕਰਨ ਦੀ ਲਾਈਨ ਹੈ ਜਾਂ ਸਟੈਬਿਲਾਈਜ਼ਿੰਗ ਫੋਰਸ ਹੈ, ਡਿਸਆਰਮ ਕਰਨ ਵੱਲੋਂ ਭੱਜ ਰਹੇ ਨੇ ਔਰ ਉਹ ਹੋਣਾ ਵੀ ਨਹੀਂ, ਉਹ ਤਾਂ ਨੁਕਸਾਨ ਕਰਵਾਉਣਗੇ। ਉਹ ਵਾਰ ਹਾਰਡਨ ਨੇ ਔਰ ਇਹ ਮੁਸਲਮਾਨਾਂ ਦੇ ਨਾਲ ਟਕਰਾਅ ਦੀ ਲਾਈਨ ਹੋਏਗੀ। ਲੇਕਿਨ ਪਾਕਿਸਤਾਨ ਨੂੰ ਇਸ ਗੱਲ ਤੋਂ ਖਬਰਦਾਰੀ ਹੋਣੀ ਚਾਹੀਦੀ ਹੈ ਕਿ ਗੱਲ ਇਕੱਲੀ ਈਰਾਨ ਤੱਕ ਮਹਿਦੂਦ ਨਹੀਂ ਹੈ ਔਰ ਜਿਹੜਾ ਇਹਨਾਂ ਦਾ ਨਿਸ਼ਾਨਾ ਹੈ ਉਹ ਅਲਟੀਮੇਟ, ਕਿਉਂਕਿ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਇਸਲਾਮਿਕ ਵਰਲਡ ਦੇ ਵਿੱਚ ਆਲਮੋਸਟ 57 ਕੰਟਰੀਜ਼ ਦੇ ਵਿੱਚ ਜਿਹਦੇ ਕੋਲ ਨਿਊਕਲੀਅਰ ਕੈਪੇਬਿਲਿਟੀ ਹੈ। ਸੋ ਇਸ ਤੋਂ ਜਿਹੜਾ ਹੈ ਉਹਨਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥਾਂ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।